व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि अमरीका के प्रधान जो बाइडन ने ऐलान किया है कि 11 सितंबर तो पहला अफगानिस्तान चों अमरीकी फौज कढ़ ली जाएगी। सो इसी तरह नैटो देशों ने भी कहा है कि वह भी 11 सितंबर तक अमरीका के नाल ही अपनियां फौजां वापस कढ़ लैणगे। सो व्यूअर्स वेखना यह है कि अगले लगभग 4 महीनों में तालिबान किवें रिएक्ट करेगा और 11 सितंबर तो बाद अफगानिस्तान का की बनेगा। सो इस बारे आप विचार चर्चा करन जा रहे हैं। सो असीं चाहांगे कि तुसीं नाल इसी तरह बने रहना। देखण सुन लई एंड लिखण लई तुहाडा सब दा बहुत बहुत शुक्रिया जी। डॉक्टर साहब की कहना चाहोगे इस मुद्दे बारे? देखो, जिथे यूएस इंटैलीजेंस ने कांग्रेस ਨੂੰ ਰਿਪੋर्ट ਕੀਤਾ है कि किवें इंडिया पाकिस्तान न्यूक्लीयर फ्लैश पॉइंट ने और ਉਹਦੇ 'ਚ कोई भी रीयल और परसीव्ड थ्रैट ਨੂੰ बहाना बना के मोदी ਜਿਹੜਾ है वो मिलिटरी स्ट्राइक कर सकता है। ਉੱਥੇ ਇਸ ਵੇਲੇ ਜਿਹੜੇ ਹੋਰ ਬਹੁਤ ਸਾਰੇ ਕਨਫਲਿਕਟ ਜ਼ੋਨ ਜਿਹੜੇ ਪਹਿਲਾਂ ਹੀ ਐਗਜ਼ਿਸਟ ਕਰਦੇ ਸੀ ਉਹਨਾਂ ਦੇ ਵਿੱਚ ਵੀ ਜਿਹੜੀ ਹਾਲਤ ਹੈ ਉਹ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ। ਤਾਈਵਾਨ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਔਰ ਚਾਈਨਾ ਕਿਸੇ ਨਾ ਕਿਸੇ ਤਰੀਕੇ ਨਾਲ ਆਮੋ ਸਾਹਮਣੇ ਆ ਰਹੇ ਨੇ। ਈਰਾਨ ਔਰ ਇਜ਼ਰਾਈਲ, ਜਿਵੇਂ ਈਰਾਨ ਦੇ ਨਿਊਕਲੀਅਰ ਸੈਂਟਰੀਫਿਊਗਲ ਉਹਨਾਂ ਦੀਆਂ ਮਸ਼ੀਨਾਂ ਨੂੰ ਜਿਹੜਾ ਡੈਮੇਜ ਕੀਤਾ ਹੈ, ਉਹਨਾਂ ਨੇ ਆਪਣੇ ਕੋਵਰਟ ਆਪਰੇਸ਼ਨ ਰਾਹੀਂ, ਖੁਫੀਆ ਆਪਰੇਸ਼ਨ ਰਾਹੀਂ ਈਰਾਨੀ ਉਬਲ ਰਹੇ ਨੇ ਉਸ ਦਾ ਰਿਵੈਂਜ ਲੈਣ ਦੇ ਲਈ। ਇਹ ਵੀ ਇੱਕ ਟਕਰਾਅ ਦਾ ਪਾਰਟ ਹੁੰਦਾ। ਰੂਸ ਨੇ ਤਿਆਰੀ ਕੀਤੀ ਹੋਈ ਹੈ ਯੂਕਰੇਨ ਨੂੰ ਦੱਬਣ ਦੇ ਲਈ, ਜੋ ਕੁਛ ਉਹਨਾਂ ਨੇ ਕ੍ਰੀਮੀਆ 'ਚ ਪਹਿਲਾਂ ਰੂਸ ਨੇ ਕੀਤਾ। ਔਰ ਇਸ ਸਾਰੇ ਦੇ ਚਲਦਿਆਂ ਅਫਗਾਨਿਸਤਾਨ ਜਿਹੜੀ 9/11 ਤੋਂ ਬਾਅਦ 20 ਸਾਲ 'ਚ ਅਸੀਂ ਦੇਖ ਰਹੇ ਹਾਂ ਕਿ ਅਮਰੀਕਨ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਬਣੀ। बेशक कैजुअलिटीज़ उस लैवल पर नहीं ने जो वियतनाम वॉर च हुई हैं ਜਾਂ ਕੋਰੀਅਨ ਵਾਰ 'ਚ ਹੋਈਆਂ, ਤਾਂ 60,000 ਸੋਲਜਰ ਤੋਂ ਜ਼ਿਆਦਾ ਸੀ। ਲੇਕਿਨ ਇਹਦੇ 'ਚ ਇਹ ਸਾਈਕੋਲੋਜੀਕਲ ਵਾਰਫੇਅਰ ਸੋਲਜਰ ਤਾਂ ਸ਼ਾਇਦ ਅਮਰੀਕਾ ਦੇ 3-3,500 ਹੀ ਮਰੇ ਨੇ, ਲੇਕਿਨ ਕਿੰਨੇ ਕੁ ਜਿਹੜੇ ਨੇ ਉਹ ਮੈਂਟਲੀ ਸਿੱਖ ਹੋਏ ਨੇ। ਔਰ ਇਹ ਜਿਹੜਾ ਜਿਸ ਕਿਸਮ ਦੀ ਇੱਕ ਡਿਫੀਟ, ਹਾਲਾਂ ਮੈਂ ਸਮਝਦਾ ਵੀ ਕਈ ਵਾਰ ਸਿਆਣਪ ਹੁੰਦੀ ਹੈ ਜੇ ਮਿਸ਼ਨ ਇਹਨਾਂ ਦਾ ਉਹ ਸਾਰੇ ਨੂੰ ਜੋ ਉਹਨਾਂ ਨੇ 9/11 ਤੋਂ ਬਾਅਦ ਉਸਾਮਾ ਨੂੰ ਫੜਨ ਦਾ ਰੱਖਿਆ ਔਰ ਮਲਟੀਨੇਸ਼ਨ ਜਿਹੜੀ ਹੈ ਫੌਜਾਂ 50 ਤੋਂ ਜ਼ਿਆਦਾ ਦੇਸ਼ਾਂ ਦੀਆਂ ਜਿਹਦੇ 'ਚ ਨੈਟੋ ਔਰ ਦੂਸਰੇ ਸੀ UN ਦੇ ਥੱਲੇ ਗਈਆਂ। ਔਰ ਇੱਕ ਸਟੇਜ 'ਤੇ ਉੱਥੇ 1 ਲੱਖ ਤੋਂ ਜ਼ਿਆਦਾ ਫੌਜ ਜਿਹੜੀ ਹੈ ਉਹ 2009 ਤੱਕ ਸੀ। ਓਬਾਮਾ ਨੇ ਵੀ 30,000 ਜਿਹੜੀ ਹੈ ਐਕਸਟਰਾ ਫੌਜ ਭੇਜੀ ਸੀ। ਔਰ 2010 ਸਾਲ ਬਾਅਦ ਲਗਭਗ ਅਸੀਂ ਦੇਖਦੇ ਹਾਂ ਕਿ ਉਸਾਮਾ ਤਾਂ ਮਾਰਿਆ ਗਿਆ, ਜੋ ਵੀ ਮਿਸ਼ਨ ਇਹਨਾਂ ਨੇ ਜਿਵੇਂ ਵੀ ਅਕੰਪਲਿਸ਼ ਕੀਤਾ। ਜਿਹੜੀ ਪੋਲੀਟੀਕਲ ਵਿਜ਼ਡਮ ਹੁੰਦੀ ਆ ਉਹ ਟਾਈਮ ਸੀ ਜਦੋਂ ਉਹ ਕਹਿੰਦਾ ਕਿ ਜੀ ਮਿਸ਼ਨ ਅਕੰਪਲਿਸ਼ਡ, ਅਸੀਂ ਪੂਰਾ ਕਰ ਲਿਆ। ਅਫਗਾਨਾਂ ਪਤਾ ਹੀ ਸੀ ਕਿ ਬਾਈ ਗਰਾਊਂਡ 'ਤੇ ਕੀ ਹੈ, ਤੁਸੀਂ ਕਿਵੇਂ ਉਹਨਾਂ ਨੂੰ ਜਿੱਤ ਲਓਗੇ ਜਿਹੜੇ ਮਰਨ ਦੇ ਲਈ ਨਿਕਲੇ ਹੋਏ ਨੇ ਔਰ ਉਹ ਲੋਕਲ ਆਪਣੀ ਧਰਤੀ ਨੂੰ ਡਿਫੈਂਡ ਕਰ ਰਹੇ ਨੇ। ਤੁਸੀਂ ਜੋ ਮਰਜ਼ੀ ਅਸਮਾਨ ਤੋਂ ਵਰਸਾਓ, ਡਰੋਨ ਅਟੈਕ, ਰੋਜ਼ੀ ਕਟਰ, ਡੇਜ਼ੀ ਕਟਰ, ਪਤਾ ਨਹੀਂ ਕਿਹੜੇ ਕਿਹੜੇ ਕਟਰ, ਪਰ ਜਿਹੜੇ ਪਹਿਲਾਂ ਹੀ ਜਿਹੜੇ ਨਿਕਲੇ ਹੋਏ ਨੇ ਆਪਣੇ ਧਰਤੀ ਦੇ ਪੁੱਤਰ ਨੇ ਉਹ ਕਿਤੇ ਵੀ ਲੜਾਈ। ਵਿਤਨਾਮ ਦਾ ਵੀ ਸਬਕ ਅਮਰੀਕਾ ਨੇ ਸਿੱਖਿਆ ਹੋਇਆ ਸੀ, ਪਰ ਫਿਰ ਵੀ ਜਿਹਨੂੰ ਕਹਿੰਦੇ ਨੇ ਕਿ ਭਾਈ ਇਹ ਫੌਲੀ ਜਿਹੜੀ ਹੈ ਉਹ ਬਾਰ-ਬਾਰ ਇਨਸਾਨ ਕਰਦਾ। ਔਰ ਹੁਣ ਟਰੰਪ ਜਿਹੜੇ ਉਹਦੇ ਚੰਗੇ ਕੰਮਾਂ 'ਚ ਅਸੀਂ ਹਮੇਸ਼ਾ ਗਿਣਦੇ ਹਾਂ ਕਿ ਵੀ ਭਾਵੇਂ ਇੱਕ ਫੇਸ ਸੇਵਿੰਗ ਹੀ ਸੀ ਜਿਹੜਾ ਫਰਵਰੀ 2020 ਦੇ ਵਿੱਚ ਤਾਲਿਬਾਨ ਨਾਲ ਐਗਰੀਮੈਂਟ ਹੋਇਆ ਕਿ 1 ਮਈ ਤੱਕ ਸਾਰੇ ਟਰੂਪ ਵਾਪਸ ਦੋਨੋਂ ਧਿਰਾਂ ਛੱਡਣ, ਪ੍ਰਿਜ਼ਨਰ ਆਫ ਵਾਰ, ਦੂਜੇ ਆਪਸੀ ਇੰਟਰਾ ਅਫਗਾਨ ਡਾਇਲੋਗ ਕਰੋ। ਔਰ ਅਮਰੀਕਾ ਦਾ ਮਤਲਬ ਸੀ ਕਿ ਖਸਮਾਂ ਨੂੰ ਖਾਓ, ਤੁਸੀਂ ਲੜਨਾ ਹੈ, ਮਰਨਾ ਹੈ, ਕੀ ਲਿਆਣਾ। ਹੁਣ ਅਸੀਂ ਤੁਹਾਨੂੰ ਡੈਮੋਕ੍ਰੇਸੀ ਦਾ ਸਬਕ ਨਹੀਂ ਪੜ੍ਹਾਵਾਂਗੇ। ਉਹਨਾਂ ਨੂੰ ਵੀ ਪਤਾ ਹੈ ਕਿ ਪੜ੍ਹਾ ਕੇ ਕੀ ਉਹਨਾਂ ਨੇ ਉੱਥੇ ਕੀਤਾ। ਹੁਣ ਬਾਈਡਨ ਜਦੋਂ ਆਇਆ, ਜ਼ਾਹਰ ਹੈ ਬਾਈਡਨ ਦੇ ਉੱਤੇ ਫੌਜੀ ਦਬਾਅ, ਕਿਉਂਕਿ ਜਦੋਂ ਇਹ ਫੌਜੀ ਆਪਰੇਸ਼ਨ ਹੁੰਦੇ ਨੇ ਬਹੁਤ ਵੱਡਾ ਇੱਕ ਪ੍ਰਾਈਵੇਟ ਪਾਰਟ, ਕੰਟਰੈਕਟਰਸ, ਦੂਜੇ ਤੀਜੇ ਬਿਲੀਅਨਸ ਆਫ ਡਾਲਰਸ ਜਿਹੜੇ ਜਾ ਰਹੇ ਹੁੰਦੇ ਨੇ, ਕੋਈ ਉੱਥੇ ਲੋਕਾਂ ਨੂੰ ਤਾਂ ਨਹੀਂ ਵੰਡ ਰਹੇ, ਇਹਨਾਂ ਦੇ ਹੀ ਖਾ ਰਹੇ ਹੁੰਦੇ ਨੇ। ਕੋਈ ਉਹ ਪ੍ਰੈਸ਼ਰ ਵੀ ਹੋਏਗਾ। ਇੰਡੀਆ ਜਿਹੜਾ ਹਮੇਸ਼ਾ ਹੀ ਸਪੋਇਲਰ ਹੈ, ਗੇਮ ਸਪੋਇਲ ਕਰਨਾ ਚਾਹੁੰਦਾ ਸੀ, ਕਿਉਂਕਿ ਤਾਲਿਬਾਨ ਨਾਲ ਡੀਲ 'ਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਂ ਉਹਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ, ਪਰ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ 25-30 ਵਾੜੇ ਵੀ ਹੋਏ ਨੇ ਔਰ ਪ੍ਰਭਾਵ ਵੀ ਹੈ ਇੱਕ ਸਟੇਜ 'ਤੇ। ਤਾਂ ਉਹਨੇ ਸ਼ੁਰੂ 'ਚ ਹੀ ਕਿਹਾ ਸੀ ਕਿ ਅਮਰੀਕਾ ਇਜ਼ ਆਕੂਪਾਈਡ ਬਾਈ ਇੰਡੀਅਨ। ਬਾਅਦ 'ਚੋਂ ਉਹਨਾਂ ਨੇ ਕਿਹਾ ਨਹੀਂ ਸਾਡਾ ਮਤਲਬ ਇਹ ਨਹੀਂ। ਉਹਨੇ ਕਿਹਾ ਜੇ ਇਹ ਗੱਲ ਟਰੰਪ ਨੇ ਕਹੀ ਹੁੰਦੀ ਤਾਂ ਉਹਨੂੰ ਰੇਸਿਸਟ ਬਣਾਇਆ ਹੋਣਾ ਸੀ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਬਾਈਡਨ ਇਹਦੇ ਬਾਵਜੂਦ, ਹਾਲਾਂ ਮੈਨੂੰ ਲੱਗਦਾ ਸੀ ਕਿ ਡੋਮੈਸਟਿਕ ਲੈਵਲ 'ਤੇ ਉਹ ਕੀ ਡਿਲੀਵਰ ਕਰ ਪਾਏਗਾ ਕਿ ਨਹੀਂ, ਪਰ ਇਹ ਜ਼ਰੂਰ ਸੀ ਕਿ ਭਾਈ ਸੈਨੇਟ 'ਚ ਰਿਹਾ 35-40 ਸਾਲ, ਸੈਨੇਟ ਕਮੇਟੀ ਦਾ ਹੈੱਡ ਰਿਹਾ, ਫੋਰਨ ਰਿਲੇਸ਼ਨਸ, ਦੂਜੇ ਤੀਜੇ ਵਾਈਸ ਪ੍ਰੈਜ਼ੀਡੈਂਟ ਰਿਹਾ,
ਕਿ ਇੰਟਰਨੈਸ਼ਨਲ ਜਿਹੜੇ ਟਰਬਲ ਪੁਆਇੰਟਸ ਨੇ ਉਹਨਾਂ ਨੂੰ ਇਹ ਹੈਂਡਲ ਕਰ ਪਾਏਗਾ। ਪਰ ਇਹ ਤਾਂ ਪਹਿਲੇ ਮਹੀਨਿਆਂ ਦੇ ਵਿੱਚ ਹੀ ਜਿਹਨੂੰ ਕਹਿੰਦੇ ਨੇ ਕਿ ਭਾਈ ਉਹ ਬਿਲਕੁਲ ਹੀ ਬੇੜਾ ਗਰਕ ਵੱਲ ਲਾਈਨ ਤੁਰੀ ਹੋਈ ਹੈ। ਈਰਾਨ ਵਾਲਾ ਵੀ ਜੇ ਇਜ਼ਰਾਈਲ ਆਪੇ ਤਾਂ ਨਹੀਂ ਕਰ ਰਿਹਾ ਹੋਣਾ, ਕਿਤੇ ਨਾ ਕਿਤੇ ਇਹਨਾਂ ਦੀ ਸ਼ੈ ਹੈ। ਔਰ ਇਸ ਸਾਰੇ ਚਾਈਨਾ ਦੇ ਅਗੇਂਸਟ ਇੰਨੀ ਅਗਰੈਸਿਵ ਕੁਆਡ ਮੀਟਿੰਗਸ ਇਹ ਵੋ, ਪਰ ਫਾਈਨਲੀ ਹੁਣ 1 ਮਈ ਤਾਂ ਇਹ ਤਾਂ ਨਜ਼ਰ ਆ ਰਿਹਾ ਸੀ, ਕਿਉਂਕਿ ਇੰਨੀ ਕੁ ਉੱਥੇ ਇਕਵਿਪਮੈਂਟ ਪਈ ਹੈ, ਟਨਾਂ ਦੇ ਟਨ, ਮਲਟੀ-ਬਿਲੀਅਨ ਡਾਲਰ ਦੀ ਟੈਂਕਸ ਹੀ ਨਹੀਂ ਇਕੱਲੇ, ਕਿੰਨਾ ਕੁਛ ਕਿ ਜੇ ਉਹਨੂੰ ਅੱਜ ਵੀ ਉਹ ਹਟਾਉਣਾ ਸ਼ੁਰੂ ਕਰਨ ਸਾਰੇ ਦੇਸ਼ ਵੀ, ਤਾਂ ਉਹਨੂੰ 3 ਮਹੀਨੇ ਘੱਟੋ ਘੱਟ ਲੱਗਣਗੇ। ਤੇ ਜਦੋਂ ਅਜੇ ਕੋਈ ਐਕਟੀਵਿਟੀ ਹੋ ਨਹੀਂ ਸੀ ਰਹੀ, ਇਹ ਨਜ਼ਰ ਆ ਰਿਹਾ ਸੀ ਕਿ ਮਈ 1 ਦੀ ਜਿਹੜੀ ਡੈਡ ਲਾਈਨ ਹੈ ਅਮਰੀਕਨ ਫੌਜ, ਬੇਸ਼ੱਕ ਅਮਰੀਕਨ 2500 ਦੇ ਕਰੀਬ ਸੋਲਜਰ ਹੀ ਨੇ, ਪਰ 에ਅਰ ਪਾਵਰ ਹੈ ਉਹਨਾਂ ਦੇ ਕੋਲ, ਨੈਟੋ ਦੇ ਵੀ ਨੇ ਫੌਜੀ, ਕੈਨੇਡਾ ਦੇ ਵੀ ਨੇ ਉਹਦੇ 'ਚ, ਉਹ ਸਾਰੇ ਦੇਖ ਰਹੇ ਸੀ ਅਮਰੀਕਾ ਵੱਲ ਕਿ ਅਮਰੀਕਾ ਨੇ ਕੀ ਕਰਨਾ ਹੈ। ਔਰ ਅੱਜ ਫਾਈਨਲੀ ਬਾਈਡਨ ਨੇ ਜਿਹੜਾ ਇਸ ਦੇ ਉੱਤੇ ਲਾਈਨ ਲਈ ਹੈ। ਉਹਨੇ ਸਭ ਤੋਂ ਪਹਿਲਾਂ ਅੱਜ ਜਿਹੜਾ ਉਹਨਾਂ ਨੇ ਪੋਟਾਮਕ ਰਿਵਰ ਦੇ ਪਾਰਲੇ ਪਾਸੇ ਗਿਆ, ਉੱਥੇ ਉਹਨੇ ਪਹਿਲਾਂ ਜਿਹੜੇ ਅਮਰੀਕਨ ਸੋਲਜਰਸ ਦੀਆਂ ਕਬਰਾਂ ਨੇ ਆਰਲਿੰਗਟਨ ਨੈਸ਼ਨਲ ਸਿਮੈਟਰੀ ਦੇ ਵਿੱਚ, ਉਹਨਾਂ ਨੂੰ ਜਿਹੜਾ ਸ਼ਰਧਾ ਦੇ ਫੁੱਲ ਭੇਟ ਕੀਤੇ, ਜ਼ਾਹਰ ਹੈ ਉੱਥੇ ਬੁਕੇ ਕੀਤੇ। ਫਿਰ ਉਹਨੇ ਇਹ ਕਿਹਾ, ਆਪਣੀ ਜਿਹੜੀ ਸਪੀਚ ਉਹਨੇ ਕੀਤੀ ਕਿ ਉਹਦੇ 'ਚ ਉਹਨੇ ਕਿਹਾ ਕਿ ਬਈ ਹੀ ਰਿਮਾਈਂਡਡ ਦਾ ਨੇਸ਼ਨ ਆਫ ਦਾ ਪ੍ਰਾਈਸ ਇਨ ਬਲੱਡ ਇਟ ਹੈਜ਼ ਪੇਡ ਫॉर ਦਾ 20 ਈਅਰ ਕਨਫਲਿਕਟ। ਉਹਨੇ ਕਿਹਾ ਜੀ ਇਹ ਜਿਹੜੀ ਅਫਗਾਨਿਸਤਾਨ ਦੀ ਜੰਗ ਹੈ, ਇਹ ਸਭ ਤੋਂ ਵੱਡੀ ਲੜਾਈ ਅਮਰੀਕਾ ਦੀ ਬਣ ਗਈ ਹੈ। ਸੋਲਜਰਸ ਨੇ ਇਸ 20 ਸਾਲ ਦੇ ਕਨਫਲਿਕਟ 'ਚ ਆਪਣਾ ਖੂਨ ਡੋਲਿਆ, ਔਰ ਇਸ ਸਾਰੇ 'ਚੋਂ ਜਿਹੜਾ ਫਾਈਨਲੀ ਬਾਈਡਨ ਨੇ ਇਟ ਇਜ਼ ਟਾਈਮ ਫॉर ਅਮਰੀਕਨ ਟਰੂਪਸ ਟੂ ਕਮ ਹੋਮ, ਇਹ ਬਾਈਡਨ ਨੇ ਕਿਹਾ। ਔਰ ਵੀ ਕੈਨ ਨਾਟ ਕੰਟੀਨਿਊ ਦ ਸਾਈਕਲ ਆਫ ਐਕਸਟੈਂਡਿੰਗ ਔਰ ਐਕਸਪੈਂਡਿੰਗ ਆਵਰ ਮਿਲਟਰੀ ਪ੍ਰੈਜ਼ੈਂਸ ਇਨ ਅਫਗਾਨਿਸਤਾਨ, ਹੋਪਿੰਗ ਟੂ ਕ੍ਰੀਏਟ ਦ ਆਈਡੀਅਲ ਕੰਡੀਸ਼ਨਸ ਫॉर ਆਵਰ ਵਿਦਡਰਾਅਲ, ਐਕਸਪੈਕਟਿੰਗ ਏ ਡਿਫਰੈਂਟ ਰਿਜ਼ਲਟ। ਵੀ ਕਿੰਨੀ ਕੁ ਦੇਰ ਅਸੀਂ ਡੀਕਾਂਗੇ ਆਪਣਾ ਕਿ ਇਹ ਹੋ ਜਾਏ, ਅਸੀਂ ਹੁਣ ਕਰਨਾ। I am now the 4th American president to preside over an American troop presence in Afghanistan, 2 Republicans, 2 Democrats. I will not pass this responsibility to a 5th। ਕਿ 4 ਅਮਰੀਕਨ ਪ੍ਰੈਜ਼ੀਡੈਂਟ ਨਿਕਲ ਲਏ ਅਫਗਾਨਿਸਤਾਨ ਦੇ ਕ੍ਰਾਈਸਿਸ ਨੇ, 2 ਡੈਮੋਕ੍ਰੇਟਾਂ ਦੇ, 2 ਰਿਪਬਲਿਕਨਾਂ ਦੇ। ਉਹਨੇ ਕਿਹਾ ਮੈਂ ਹੁਣ 5ਵੇਂ ਪ੍ਰੈਜ਼ੀਡੈਂਟ ਦੇ ਹਵਾਲੇ ਨਹੀਂ ਕਰਨਾ। ਔਰ ਜਿਹੜਾ ਉਹਨਾਂ ਦਾ ਐਲਾਨ ਹੈ ਕਿ ਅਸੀਂ 9/11 ਦੀ 20th ਐਨੀਵਰਸਰੀ ਦੇ ਮੌਕੇ, ਯਾਨੀ 11 ਜਿਹੜੀ ਹੈ ਸਤੰਬਰ ਨੂੰ ਅਸੀਂ ਜਿਹੜਾ ਕੰਪਲੀਟ ਵਿਦਡਰਾਅਲ ਅਫਗਾਨਿਸਤਾਨ 'ਚੋਂ ਸਾਡੀ ਫੌਜ ਦੀ ਹੋਏਗੀ। ਔਰ ਜਿਉਂ ਹੀ ਉਹਨਾਂ ਨੇ ਐਲਾਨ ਕੀਤਾ, ਨਾਲ ਦੀ ਨਾਲ ਨੈਟੋ ਜਿਹੜੀ ਉਹਨਾਂ ਦੀਆਂ ਫੌਜਾਂ ਨੇ, ਨੈਟੋ ਟੂ ਐਗਜ਼ਿਟ ਅਫਗਾਨਿਸਤਾਨ ਅਲੋਂਗ ਵਿਦ US, ਕਿਉਂਕਿ 2500 ਅਮਰੀਕਨ ਫੌਜੀ ਨੇ ਐਂਡ ਅਰਾਊਂਡ 7000 ਨਾਨ US ਫੋਰਸਿਸ ਫਰੋਮ ਮੇਨਲੀ NATO countries rely on US for air support। और उन्होंने कहा कि भी foreign troops under NATO command will withdraw from Afghanistan in coordination with a US pullout by September 11, Washington's top diplomat said on Wednesday, after Germany said it would match American plans to leave after 2 decades of war। ਹੁਣ ਕਿਉਂਕਿ ਅਮਰੀਕਨ ਡਿਪਲੋਮੈਟ ਜਰਮਨੀ 'ਚ ਬੈਠੇ ਹੋਏ ਨੇ, ਔਰ ਉੱਥੇ ਨੈਟੋ ਵਾਲਿਆਂ ਨੂੰ ਵੀ ਕੌਨਫੀਡੈਂਸ ਲੈ ਕੇ, ਕਿਉਂਕਿ ਨੈਟੋ ਤਾਂ ਅਮਰੀਕਾ ਦੇ ਮੋਢਿਆਂ ਤੇ ਚੜ੍ਹ ਕੇ ਉੱਥੇ ਗਈ ਸੀ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਵੀ ਜਿਹੜਾ ਇਹ ਕਰ ਲਾਂਗੇ। ਹੁਣ ਇਹਦੇ 'ਚ 2 ਸਵਾਲ ਜਿਹੜੇ ਤੁਸੀਂ ਮੈਂਸ਼ਨ ਕੀਤੇ ਕਿ ਹੁਣ ਤਾਲਿਬਾਨ ਦਾ ਅਜੇ ਇਹਦੇ 'ਤੇ ਰਿਐਕਸ਼ਨ ਨਹੀਂ ਆਇਆ। ਇਹ ਜ਼ਰੂਰ ਆਇਆ ਕਿ ਇੱਕ ਮੀਟਿੰਗ ਜਿਹੜੀ ਹੋਣੀ ਸੀ ਟਰਕੀ ਦੇ ਵਿੱਚ ਇਹਨਾਂ ਦਿਨਾਂ 'ਚ, ਪਹਿਲਾਂ ਪੋਸਟਪੋਨ ਕਰਕੇ 24 ਨੂੰ ਕੀਤੀ ਹੈ। ਤਾਲਿਬਾਨ ਨੇ ਕਿਹਾ ਜੀ ਅਸੀਂ ਉਸ ਮੀਟਿੰਗ 'ਚ ਨਹੀਂ ਜਾਣਾ। ਇਹ ਵੀ ਹੋ ਸਕਦਾ ਹੈ ਕਿ ਤਾਲਿਬਾਨ ਇਹ ਕਹਿ ਕੇ ਕਿ ਵੀ ਤੁਸੀਂ ਇਸ ਸਮਝੌਤੇ ਤੋਂ ਮੁੱਕਰੇ ਹੋ, ਤੁਸੀਂ 1 ਮਈ ਤੱਕ ਵਾਪਸ ਜਾਣਾ ਸੀ, ਉਹ ਅਮਰੀਕਨ ਔਰ ਨੈਟੋ ਫੋਰਸਿਸ ਨੂੰ ਟਾਰਗੇਟ ਬਣਾਉਣਾ ਸ਼ੁਰੂ ਕਰ ਦੇਣ, ਨਿਸ਼ਾਨੇ 'ਤੇ ਲੈਣ, ਜਿਹੜਾ ਹੁਣ ਤੱਕ ਉਹਨਾਂ ਨੇ ਫੈਬਰਵਰੀ 2020 ਤੋਂ ਨਹੀਂ ਸੀ ਲਿਆ। ਹਾਲਾਂਕਿ ਅਫਗਾਨਿਸਤਾਨ ਦੇ ਜਿਹੜੀ ਫੌਜ ਹੈ ਐਗਜ਼ਿਸਟਿੰਗ, ਉਹਨਾਂ ਦੇ ਨਾਲ ਤਾਂ ਟੱਕਰ ਲੈ ਹੀ ਰਹੇ ਨੇ, ਹਮਲੇ ਵੀ ਕਰ ਰਹੇ ਨੇ, ਔਰ ਦੂਸਰਾ ਵੀ ਹੈ। ਇੱਕ ਤਾਂ ਇਹ ਹੈ, ਔਰ ਜਿਸ ਕਿਸਮ ਦੀਆਂ ਟਰਮਸ ਔਰ ਕਲੀਅਰਲੀ ਕੀਤਾ, ਹੋ ਸਕਦਾ ਹੈ ਤਾਲਿਬਾਨ ਇਹ 4 ਮਹੀਨੇ ਵੀ ਸਬਰ ਦਾ ਘੁੱਟ ਭਰ ਲੈਣ। ਪਰ ਫਿਰ ਇਹ ਹੋਏਗਾ ਕਿ ਉਸ ਤੋਂ ਬਾਅਦ ਕੀ ਹੋਏਗਾ। ਹੁਣ ਜੇ ਤੁਸੀਂ ਬਾਈਡਨ ਦੀ ਸਪੀਚ ਬਿਟਵੀਨ ਦਾ ਲਾਈਨਸ ਦੇਖੋ ਤੇ ਹਾਰ ਹੈ ਵੀ ਹਾਰ ਹੈ। ਔਰ ਉਹਦੇ 'ਚ ਇਹ ਹੈ ਕਿ ਵੀ ਉਹਨਾਂ ਨੇ ਵੰਸ ਇਹ ਉੱਥੋਂ ਨਿਕਲਦੇ ਨੇ ਤੇ ਤਾਲਿਬਾਨ ਨੇ ਕਿੰਨੇ ਦਿਨ ਲੈਣੇ ਨੇ, ਜਿਹਦੇ 'ਚ ਕਿ ਉਹਨਾਂ ਨੇ ਕਾਬਲ ਦੇ ਉੱਤੇ ਉਹ ਸਾਰੀ, ਭਾਵੇਂ ਉੱਥੇ 2-3 ਲੱਖ ਫੌਜ ਖੜੀ ਕੀਤੀ ਹੋਈ ਹੈ, ਅਸ਼ਰਫ ਗਨੀ ਔਰ ਅਬਦੁੱਲਾ
ਟ੍ਰੇਨਡ ਵੀ ਉਹਨੂੰ ਅਮਰੀਕਨ ਨੈਟੋ ਨੇ ਕੀਤਾ ਹੈ। ਪਰ ਮੈਨੂੰ ਲੱਗਦਾ ਹੈ ਵੀ ਉਹਨਾਂ 'ਚੋਂ ਬਹੁਤੇ ਤਾਂ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੇ ਤਾਲਿਬਾਨ ਨੂੰ ਹੀ ਜੁਆਇਨ ਕਰ ਲੈਣਾ ਵੀ ਅਫਗਾਨਾਂ ਦਾ ਇੱਕ ਬੜਾ ਯੂਨੀਕ ਕਰੈਕਟਰ ਹੈ। ਉਹ ਸਣਾ ਅਸਲਾ ਜਿਹੜਾ ਲੈ ਕੇ ਇਹਨਾਂ ਦਾ ਉੱਥੇ ਉਹਨਾਂ ਨੇ ਪਹੁੰਚ ਜਾਣਾ। ਹੁਣ ਇਹ ਵੀ ਆ ਰਿਹਾ ਵੀ ਇੰਨਾ ਟਨ ਜਿਹੜਾ ਅਸਲਾ ਔਰ ਉੱਥੇ ਜਿਹੜੀ ਮਸ਼ੀਨਰੀ ਇਕਵਿਪਮੈਂਟ ਰੱਖੀ ਉਹ ਕਿਵੇਂ ਕੱਢੀਏ। ਔਰ ਇਹਦੇ 'ਚ ਇਹ ਵੀ ਆ ਰਿਹਾ ਵੀ ਅਫਗਾਨ ਗੌਰਨਮੈਂਟ ਕਹਿ ਰਹੀ ਹੈ ਕਿ ਜੀ ਕੋਈ ਸਾਨੂੰ ਵੀ ਗਿਫਟ ਕਰ ਜਾਓ ਜਾਂਦੇ ਆ। ਉਹ ਗਿਫਟ ਉਹਨਾਂ ਨੂੰ ਨਹੀਂ, ਉਹ ਤਾਲਿਬਾਨ ਨੂੰ ਹੀ ਗਿਫਟ ਹੋਣੇ ਹੈ। ਉਹ ਤਾਂ ਡੀਕਦੇ ਨੇ, ਜੇ ਨਾ ਵੀ ਹੋਇਆ ਤਾਂ ਉਹਨਾਂ ਨੇ ਖੋਣ ਤੱਕ ਚਲੇ ਜਾਣਾ ਹੈ। ਜੇ ਉਹਨਾਂ ਨੇ ਫੈਸਲਾ ਕੀਤਾ ਵੀ ਨਹੀਂ ਇਹ 4 ਮਹੀਨੇ ਜਿਹੜੇ ਆ ਅਸੀਂ ਨਹੀਂ ਵੇਸਟ ਕਰਨੇ ਕਿਉਂਕਿ ਤੁਸੀਂ ਮੁੱਕ ਰਹੇ ਹੋ ਸਮਝੌਤੇ ਤੋਂ। ਪਰ ਇਸ ਬਾਰੇ ਕੋਈ ਵੀ ਜਿਹੜਾ ਜਿੰਨਾ ਮਰਜ਼ੀ ਆਪਟੀਮਿਸਟ ਹੈ ਕੋਈ, ਉਹਨੂੰ ਕੋਈ ਭੁਲੇਖਾ ਨਹੀਂ ਹੈ ਕਿ ਅਲਟੀਮੇਟਲੀ ਵੈਸੇ ਵੀ ਤਾਲਿਬਾਨ ਕੋਲ 65-70% ਟੈਰੀਟਰੀ ਹੈਗੀ ਹੈ। ਔਰ ਜਿਉਂ ਹੀ ਇਹ ਬਾਹਰ ਨਿਕਲੇ ਉਹਨਾਂ ਨੇ ਕੋਈ ਬਹੁਤਾ ਟਾਈਮ ਨਹੀਂ ਲੈਣਾ। ਟਾਈਮ ਬਾਰੇ ਤਾਂ ਹੋ ਸਕਦੀ ਹੈ ਡਿਬੇਟ ਕਿ ਕੁਛ ਦਿਨ ਲੱਗਣਗੇ, ਹਫ਼ਤੇ ਲੱਗਣਗੇ ਕਿ ਮੇਬੀ ਕੁਛ ਮਹੀਨੇ ਲੱਗ ਜਾਣ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਤਾਲਿਬਾਨ ਨੇ ਹੀ ਜਿਹੜਾ ਉਹ ਰੂਲ ਕਰਨਾ। ਔਰ ਭਾਰਤ ਜਿਹਨੇ ਅਖੀਰਲੇ ਦਿਨਾਂ ਦੇ ਵਿੱਚ ਵੀ ਆ ਕੇ ਕੋਸ਼ਿਸ਼ ਰੱਖੀ ਕਿ ਅਮਰੀਕਾ ਉੱਥੋਂ ਨਾ ਨਿਕਲੇ, ਨੈਟੋ ਨਾ ਨਿਕਲੇ। ਮੇਰਾ ਖਿਆਲ ਹੈ ਵੀ ਅੱਜ ਉਹਨਾਂ ਨੂੰ ਵੀ ਸਲੀਪਲੈਸ ਨਾਈਟਸ ਮਿਲਣਗੇ ਕਿਉਂਕਿ ਉਹਨਾਂ ਨੂੰ ਤਾਲਿਬਾਨ ਅਫਗਾਨਿਸਤਾਨ 'ਚ ਘੁੰਮਦੇ ਨਜ਼ਰ ਨਹੀਂ ਆ ਰਹੇ ਹੋਣੇ, ਉਹਨਾਂ ਨੂੰ ਤਾਲਿਬਾਨ ਕਸ਼ਮੀਰ ਵਾਦੀ 'ਚ ਨਜ਼ਰ ਆਣੇ ਨੇ ਕਿ ਵੀ ਅਲਟੀਮੇਟਲੀ ਉੱਥੋਂ ਵਿਹਲੇ ਹੋ ਕੇ ਤਾਲਿਬਾਨ ਨੇ ਫਿਰ ਕਿੱਧਰ ਜਾਣਾ। ਵਿਹਲੇ ਤਾਂ ਬਹਿ ਹੀ ਨਹੀਂ ਸਕਦੇ ਹੋ, ਉਹਨਾਂ ਦੇ ਕੋਲ ਜੋ ਕੁਛ ਹੈ ਉਹਨਾਂ ਨੇ ਫਿਰ ਕਿਤੇ ਨਾ ਕਿਤੇ ਦੇਖਣਾ ਕਿ ਭਾਈ ਕੀ ਹੈ। ਸੋ ਇਹ ਕੁੱਲ ਮਿਲਾ ਕੇ ਇਹ ਹੈ। ਔਰ ਮੈਂ ਸਮਝਦਾ ਕਿ ਵੀ ਇਹ ਵਾਈਜ਼ ਡਿਸੀਜਨ ਹੈ ਔਰ ਚੰਗਾ ਹੁੰਦਾ ਵੈਸੇ ਜੇ 1 ਮਈ ਦੀ ਜਿਹੜੀ ਡੈਡਲਾਈਨ ਸੀ, ਕਿਉਂਕਿ ਅਮਰੀਕਾ ਦਾ ਜਿਹੜਾ ਇਹ ਇੱਕ ਰੈਪੂਟੇਸ਼ਨ ਵੀ ਹੁੰਦਾ ਹੈ ਕਿ ਭਾਈ ਤੁਸੀਂ ਸਮਝੌਤਾ ਕੀਤਾ ਹੈ ਤਾਂ ਉਹਦੇ 'ਤੇ ਖਲੋਵੋ। ਪਰ ਚਲੋ ਜੇ 11 ਸਤੰਬਰ ਤੱਕ ਵੀ ਇਹ ਕਰ ਲੈਂਦੇ ਨੇ ਔਰ ਜਿਵੇਂ ਬਾਈਡਨ ਨੇ ਸਾਰੀ ਇਵੈਂਟ ਨੂੰ ਡੈਮੇਟਾਈਜ਼ ਕੀਤਾ ਹੈ ਅਰਲਿੰਗਟਨ ਸੈਮੇਟਰੀ ਜਾ ਕੇ ਜਾਂ ਦੂਜਾ, ਮੇਰਾ ਖਿਆਲ ਹੈ ਵੀ ਇਹਨਾਂ ਦੇ ਲਈ ਹੁਣ ਇਸ ਤੋਂ ਮੁੱਕਰਨਾ ਵੈਸੇ ਮਰ ਗਏ ਤਾਂ ਮੁੱਕਰ ਗਏ ਦਾ ਕੀ ਹੁੰਦਾ ਕਹਿੰਦੇ ਨੇ, ਪਰ ਇੰਨਾ ਸੌਖਾ ਨਹੀਂ ਹੋਏਗਾ। ਲੇਕਿਨ ਮੇਰਾ ਖਿਆਲ ਹੈ ਵੀ ਸਭ ਤੋਂ ਜ਼ਿਆਦਾ ਸਲੀਪਲੈਸ ਨਾਈਟਸ ਅੱਜ ਚਾਣਕਿਆਪੁਰੀ ਦੇ ਵਿੱਚ ਜਿਹੜੀ ਕੋਟਲਿਆ ਮਾਰਗ ਤੇ ਬੈਠੇ ਇੰਡੀਆ ਦੇ ਡਿਪਲੋਮੈਟ ਔਰ ਉਹਨਾਂ ਦੇ ਪਾਲਿਸੀ ਮੇਕਰ ਨੇ, ਉਹਨਾਂ ਨੂੰ ਅੱਜ ਰਾਤ ਨੀਂਦ ਨਹੀਂ ਆਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।